ਇਹਨਾਂ ਦਾ ਜਿਹੜਾ ਵੱਡਾ ਥੰਮ ਸੰਗਰੂਰ ਜਿਹਨੂੰ ਕਹਿੰਦੇ ਵੀ ਆਪ ਦੀ ਰਾਜਧਾਨੀ ਆ, ਅੱਜ ਉਹ ਮਾਨ ਸਾਹਿਬ ਨੇ ਢਹਿ ਢੇਰੀ ਕਰਤਾ। ਕੌਮ ਦੇ ਵਿੱਚ ਜਾਗਰਤੀ ਦੀਪ ਸਿੱਧੂ ਨੇ ਲਿਆਉਣੀ ਸ਼ੁਰੂ ਕੀਤੀ ਸੀ, ਜਾਂ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ। ਉਹ ਜਿਹੜੀ ਸੋਚ ਨੌਜਵਾਨਾਂ ਤੱਕ ਪਹੁੰਚ ਗਈ। ਨੌਜਵਾਨ ਜੇ ਪਾਸੇ ਨੂੰ ਤੁਰ ਪੈਣ, ਉੱਥੇ ਮਤਲਬ ਪਲਟਾ ਵੱਜਦਾ ਹੀ ਵੱਜਦਾ। ਲੋਕ ਜਿਹੜੇ ਆ ਨਾ, ਉਹ ਬਾਦਲਾਂ ਦੇ ਖਿਲਾਫ ਹੀ, ਕਾਂਗਰਸ ਤੋਂ ਔਖੇ, ਤੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਮੌਕਾ ਦੇ ਦਿਓ। ਮੌਕਾ ਦੇਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬੋਝ ਜਿਹਾ ਬਣ ਰਿਹਾ ਸੀ। ਜਿਸ ਤਰੀਕੇ ਦੇ ਨਾਲ ਇੱਥੇ ਜਦੋਂ 7 ਰਾਜ ਸਭਾ ਦੇ ਮੈਂਬਰ ਜਿਹੜੇ ਆ ਉਹ ਭੇਜੇ ਗਏ, ਉਹਨਾਂ ਦੇ ਵਿੱਚੋਂ ਬਹੁਤੇ ਜਿਨ੍ਹਾਂ ਨੂੰ ਪੰਜਾਬ ਦੀ ਨਾ ਕੋਈ ਸਮਝ ਆ ਨਾ ਸੋਝੀ ਆ। ਜਿਹੜਾ ਰਾਘਵ ਚੱਡਾ, ਉਹਦਾ ਲੈਣਾ ਦੇਣਾ ਹੀ ਕੋਈ ਨਹੀਂ ਹੈਗਾ। ਉਹ ਸਿਰਫ ਕੇਜਰੀਵਾਲ ਦਾ ਰਿਸ਼ਤੇਦਾਰ ਆ, ਤਾਂ ਕਰਕੇ ਉਹਨੂੰ ਉੱਥੇ ਭੇਜਤਾ। ਉਹ ਲੋਕਾਂ ਦੇ ਮਨਾਂ 'ਚ ਨਾ ਇੱਕ ਬੋਝ ਜਿਹਾ ਸੀ ਵੀ ਅਸੀਂ ਸਿਆਸੀ ਤੌਰ 'ਤੇ ਮਤਲਬ ਬੜੇ ਠਿੱਠ ਹੋ ਗਏ ਹਾਂ। ਉਹ ਲੋਕਾਂ ਨੂੰ ਮੌਕਾ ਮਿਲ ਗਿਆ ਸੰਗਰੂਰ ਦੇ ਵਿੱਚ। ਭਗਵੰਤ ਮਾਨ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਜਦੋਂ ਮੈਂ ਕਿਰਪਾਨ ਨੂੰ ਚੈਲੰਜ ਕਰ ਰਿਹਾ, ਉਹ ਗੱਲ ਤੇ ਭਾਵੇਂ ਸਿਮਰਜੀਤ ਸਿੰਘ ਮਾਨ ਦੀ ਕਰ ਰਿਹਾ ਹੈ, ਪਰ ਕਿਤੇ ਨਾ ਕਿਤੇ ਜਦੋਂ ਮਾਨ ਨੂੰ ਮਤਲਬ ਠਿੱਠ ਕਰਦਾ ਕਰਦਾ ਸਿੱਖੀ ਨੂੰ ਠਿੱਠ ਕਰਕੇ ਬਹਿ ਗਿਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਇਹ ਜਿੰਨਾ ਚਿਰ ਤੱਕ ਪੰਥ ਦੇ ਲੋਕ ਡੂੰਘਾ ਟੋਆ ਪੁੱਟ ਕੇ ਥੱਲੇ ਨਹੀਂ ਦੱਬਣਗੇ, ਮਤਲਬ ਸਿਆਸੀ ਤੌਰ 'ਤੇ ਨਹੀਂ ਮੁਕਾਉਣਗੇ, ਇਹ ਨਹੀਂ ਸੁਧਰ ਸਕਦੇ। ਇਹਨਾਂ ਕੌਮ ਦਾ ਭਲਾ ਨਹੀਂ ਕਰਨਾ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਵਰਾਜ। ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਜਿੱਤ ਹੋਈ ਹੈ, ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਲਕਾ ਅਮਰਗੜ੍ਹ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨਿਤਰੇ ਸੀ। ਪਰ ਉਸ ਤੋਂ ਬਾਅਦ ਅੱਜ ਦਾ ਦਿਨ ਬਹੁਤ ਖਾਸ ਹੈ, ਕਿਉਂਕਿ ਅੱਜ ਸੰਗਰੂਰ ਦੀਆਂ ਜਿਮਣੀ ਚੋਣਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਨਾਲ ਆਪਸ ਦੇ ਵਿੱਚ ਭੇੜ ਚੱਲਦਾ ਸੀ, ਤਾਂ ਪਰ ਇੱਕ ਵੱਡੀ ਜਿੱਤ ਆਮ ਆਦਮੀ ਪਾਰਟੀ ਨੂੰ ਹਰਾ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਪ੍ਰਾਪਤ ਕੀਤੀ ਹੈ। ਤਾਂ ਜਿੱਥੇ ਪੰਜਾਬ ਦੇ ਅੰਦਰ ਵੱਖ-ਵੱਖ ਧਿਰਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ, ਨੌਜਵਾਨਾਂ ਦੇ ਮਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਖੁਸ਼ੀ ਹੈ, ਤਾਂ ਉੱਥੇ ਹੀ ਸਾਡੇ ਨਾਲ ਸਰਦਾਰ ਕੁਲਦੀਪ ਸਿੰਘ ਗੜਗੱਜ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੜਗੱਜ ਸਾਹਿਬ, ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਵੱਡਾ ਇਤਿਹਾਸਕ ਦਿਨ ਹੈ, ਲੰਮੇ ਸਮੇਂ ਬਾਅਦ ਮਾਨ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ ਹੈ। ਤਾਂ ਸਭ ਤੋਂ ਪਹਿਲਾਂ ਦੇਖਣਾ ਹੋਵੇ, ਕਿਉਂਕਿ ਜਦੋਂ ਐਨਾਲਿਸਿਸ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਦਾ ਔਰ ਸਰਦਾਰ ਸਿਮਰਜੀਤ ਸਿੰਘ ਦਾ ਆਪਸ ਦੇ ਵਿੱਚ ਭੇੜ ਚੱਲਦਾ ਸੀ, ਤਾਂ ਸਮੁੱਚੇ ਵਰਤਾਰੇ ਨੂੰ ਦੇਖਣਾ ਹੋਵੇ, ਇੱਕ ਪਾਸੇ ਆਮ ਆਦਮੀ ਪਾਰਟੀ ਅਜੇ 3 ਮਹੀਨੇ ਹੋਏ ਆ ਸੱਤਾ ਵਿੱਚ ਆਈ, ਤਾਂ ਜਿਸ ਸੰਗਰੂਰ ਜ਼ਿਲ੍ਹੇ ਨੂੰ ਆਮ ਆਦਮੀ ਪਾਰਟੀ ਰਾਜਧਾਨੀ ਕਹਿੰਦੀ ਸੀ, ਗੜ੍ਹ ਕਹਿੰਦੀ ਸੀ ਆਮ ਆਦਮੀ ਪਾਰਟੀ ਦਾ, ਪਰ ਉਸ ਜ਼ਿਲ੍ਹੇ ਦੇ ਵਿੱਚੋਂ ਉਸ ਜਗ੍ਹਾ ਦੇ ਉੱਪਰੋਂ ਇੱਕ ਵੱਡੀ ਜਿੱਤ ਪ੍ਰਾਪਤ ਕਰਨਾ ਮਾਨ ਸਾਹਿਬ ਦਾ, ਇਹ ਪੂਰੇ ਵਰਤਾਰੇ ਨੂੰ ਕਿਸ ਤਰ੍ਹਾਂ ਦੇਖਿਆ ਜਾਵੇ? ਦੇਖੋ ਜੀ, ਇਹ ਗੱਲ ਇੱਦਾਂ ਹੈਗੀ ਆ ਕਿ ਜਦੋਂ ਸਰਦਾਰ ਸੰਦੀਪ ਸਿੰਘ ਸਿੱਧੂ, ਦੀਪ ਸਿੱਧੂ ਪੰਜਾਬ ਦੀ ਗੱਲ ਕਰਦਾ, ਜਦੋਂ ਕਿਸਾਨੀ ਮੋਰਚਾ ਚੱਲਦਾ, ਤੇ ਜਿਹੜੀਆਂ ਆਪਣੀਆਂ ਕਿਸਾਨ ਯੂਨੀਅਨਾਂ ਵਾ ਇਹ ਬਾਰਡਰ ਨਹੀਂ ਟੱਪਣਾ ਚਾਹੁੰਦੀਆਂ, ਤੇ ਦੀਪ ਸਿੱਧੂ ਹੁਣਾਂ ਨੇ ਜਿਹੜਾ ਮੋਰਚਾ ਲਾਇਆ, ਉਸ ਤੋਂ ਬਾਅਦ ਉਹ ਨੌਜਵਾਨ ਜਿਹੜੇ ਟੱਪ ਕੇ ਸਾਰੇ ਬਾਰਡਰ। ਉਸ ਤੋਂ ਬਾਅਦ ਵੀ ਕਈ ਇਹੋ ਜਿਹੇ ਉੱਥੇ ਮੌਕੇ ਆਏ ਜਦੋਂ ਢਹਿੰਦੀ ਕਲਾ ਆਈ, ਪਰ ਉਹਨਾਂ ਨੇ ਆਖਿਆ ਵੀ ਨਹੀਂ, ਆਪਾਂ ਗੁਰੂ ਦੇ ਸਿੱਖਾਂ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਉਦੋਂ ਤੋਂ ਕਿਤੇ ਨਾ ਕਿਤੇ ਇਹ ਜਿਹੜਾ ਵਰਤਾਰਾ ਅੱਜ ਵਾਪਰਿਆ ਸੰਗਰੂਰ ਦੇ ਵਿੱਚ, ਇਹਦਾ ਮੁੱਢ ਵੱਜਣਾ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਜਿਸ ਤਰੀਕੇ ਦੇ ਨਾਲ ਮਤਲਬ ਜਿਹੜੀਆਂ ਸਾਡੀਆਂ ਸਿੱਖ ਰਵਾਇਤਾਂ ਜਾਂ ਪਰੰਪਰਾਵਾਂ, ਇਹਨਾਂ ਪਰੰਪਰਾਵਾਂ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਜੋ ਕੁਛ ਸਾਨੂੰ ਸਿਖਾਇਆ ਵਾ, ਇੱਥੇ ਜੇ ਦੇਗ ਦੀ ਗੱਲ ਆ ਤੇ ਤੇਗ ਦੀ ਵੀ ਗੱਲ ਆ। ਜਿਹੜਾ ਇਹ ਭਗਵੰਤ ਮਾਨ ਨੇ ਸਾਡੀ ਤੇਗ ਦੇ ਉੱਤੇ ਕਿਹਾ ਵੀ ਇਹ ਤਲਵਾਰਾਂ ਲਈ ਫਿਰਦੇ ਆ, ਤੇ ਉਸ ਤੋਂ ਪਹਿਲਾਂ ਦੀਪ ਸਿੱਧੂ ਨੇ ਇੱਕ ਹੱਥ ਝਾੜੂ ਤੇ ਇੱਕ ਹੱਥ ਕਿਰਪਾਨ ਫੜੀ, ਉਦੋਂ ਇਹ ਸਾਰਾ ਕੁਛ ਮੁੱਢ ਵੱਜ ਰਿਹਾ ਸੀ ਵੀ ਇੱਥੇ ਜਿਹੜੀ ਦੇਖੋ ਲੋਕ ਜਿਹੜੇ ਆ ਨਾ, ਉਹ ਬਾਦਲਾਂ ਦੇ ਖਿਲਾਫ ਹੀ, ਕਾਂਗਰਸ ਤੋਂ ਔਖੇ, ਤੇ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਮੌਕਾ ਦੇ ਦਿਓ। ਮੌਕਾ ਦੇਣ ਤੋਂ ਬਾਅਦ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬੋਝ ਜਿਹਾ ਬਣ ਰਿਹਾ ਸੀ। ਜਿਸ ਤਰੀਕੇ ਦੇ ਨਾਲ ਇੱਥੇ ਜਦੋਂ 7 ਰਾਜ ਸਭਾ ਦੇ ਮੈਂਬਰ ਜਿਹੜੇ ਆ ਉਹ ਭੇਜੇ ਗਏ, ਉਹਨਾਂ ਦੇ ਵਿੱਚੋਂ ਬਹੁਤੇ ਜਿਨ੍ਹਾਂ ਨੂੰ ਪੰਜਾਬ ਦੀ ਨਾ ਕੋਈ ਸਮਝ ਆ ਨਾ ਸੋਝੀ ਆ। ਜਿਹੜਾ ਰਾਘਵ ਚੱਡਾ, ਉਹਦਾ ਲੈਣਾ ਦੇਣਾ ਹੀ ਕੋਈ ਨਹੀਂ ਹੈਗਾ। ਉਹ ਸਿਰਫ ਕੇਜਰੀਵਾਲ ਦਾ ਰਿਸ਼ਤੇਦਾਰ ਆ, ਤਾਂ ਕਰਕੇ ਉਹਨੂੰ ਉੱਥੇ ਭੇਜਤਾ। ਉਹ ਲੋਕਾਂ ਦੇ ਮਨਾਂ 'ਚ ਨਾ ਇੱਕ ਬੋਝ ਜਿਹਾ ਸੀ ਵੀ ਅਸੀਂ ਸਿਆਸੀ ਤੌਰ 'ਤੇ ਮਤਲਬ ਬੜੇ ਠਿੱਠ ਹੋ ਗਏ ਹਾਂ। ਉਹ ਲੋਕਾਂ ਨੂੰ ਮੌਕਾ ਮਿਲ ਗਿਆ ਸੰਗਰੂਰ ਦੇ ਵਿੱਚ। ਪੰਥਕ ਸੋਚ ਵਾਲਿਆਂ ਨੂੰ ਚੇਤੇ ਵਿੱਚ ਰੱਖਣਾ, ਪੰਥ ਜਿਹੜਾ ਵਾ ਨਾ ਕਦੀ ਮੁੱਕਿਆ ਵਾ ਨਾ ਮੁੱਕਣਾ। ਪੰਥ ਜਿਹੜਾ ਵਾ ਉਹ ਕਈ ਵਾਰੀ ਕਰਵਟ ਮਾਰਦਾ, ਜਦੋਂ ਕਰਵਟ ਮਾਰਦਾ ਤੇ ਵੱਡੇ ਵੱਡੇ ਥੰਮ ਸੁੱਟ ਦਿੰਦਾ। ਅੱਜ ਜਿਹੜੀ ਮਤਲਬ ਕੌਮ ਦੇ ਵਿੱਚ ਜਾਗਰਤੀ ਦੀਪ ਸਿੱਧੂ ਨੇ ਲਿਆਉਣੀ ਸ਼ੁਰੂ ਕੀਤੀ ਸੀ, ਜਾਂ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕੀਤੀ, ਉਹ ਜਿਹੜੀ ਸੋਚ ਨੌਜਵਾਨਾਂ ਤੱਕ ਪਹੁੰਚ ਗਈ। ਨੌਜਵਾਨ ਜੇ ਪਾਸੇ ਨੂੰ ਤੁਰ ਪੈਣ, ਉੱਥੇ ਮਤਲਬ ਪਲਟਾ ਵੱਜਦਾ ਹੀ ਵੱਜਦਾ।
ਸੋ ਜਿੰਨੀ ਨੌਜਵਾਨੀ ਆ ਸੰਗਰੂਰ ਦੀ ਉਹ ਮਾਨ ਸਾਹਿਬ ਦੇ ਮਗਰੀ, ਤਾਂ ਕਰਕੇ ਵੱਡਾ ਪਲਟਾ ਵੱਜਾ ਵਾ ਤੇ ਇਹਨਾਂ ਦਾ ਜਿਹੜਾ ਵੱਡਾ ਥੰਮ ਸੰਗਰੂਰ ਜਿਹਨੂੰ ਕਹਿੰਦੇ ਸੀ ਵੀ ਆਪ ਦੀ ਰਾਜਧਾਨੀ ਆ, ਅੱਜ ਉਹ ਮਾਨ ਸਾਹਿਬ ਨੇ ਢਹਿ ਢੇਰੀ ਕਰਤਾ। ਗੜਗੜ ਸਾਹਿਬ, ਇੱਕ ਹੋਰ ਵੱਡਾ ਸਵਾਲ ਲੱਗ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਅਮਰਗੜ੍ਹ ਦੇ ਵਿੱਚ ਮਾਨ ਸਾਹਿਬ ਚੋਣ ਵਾਸਤੇ ਨਿਤਰਦੇ ਨੇ, ਉਹ ਤਾਂ ਉਸ ਸਮੇਂ ਦੇ ਦਰਮਿਆਨ ਭਗਵੰਤ ਮਾਨ ਚਾਹੇ ਸੀਐਮ ਤਾਂ ਨਹੀਂ ਸੀ, ਸੀਐਮ ਬਣਦੇ ਹਾਲਾਤ ਐਲਾਨ ਦਿੱਤੇ ਜਾਂਦੇ ਨੇ, ਤਾਂ ਉਸ ਸਮੇਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਵੱਲੋਂ ਨਿਸ਼ਾਨੇ ਨਹੀਂ ਸਿੱਧੇ ਜਾਂਦੇ, ਤਾਂ ਇਸ ਵਕਤ ਹੀ ਕਿਉਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਸਾਡੇ ਬਰਾਬਰ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਖੜੇ ਨੇ, ਉਹ ਸਾਨੂੰ ਕਿਤੇ ਨਾ ਕਿਤੇ ਜਿਹੜਾ ਚੁਣੌਤੀ ਦੇ ਸਕਦੇ ਨੇ, ਉਸ ਵੇਲੇ ਕਿਉਂ ਸੀਐਮ ਭਗਵੰਤ ਮਾਨ ਨੇ ਜਿਹੜੇ ਇਸ ਤਰੀਕੇ ਦੇ ਨਾਲ ਨਿਸ਼ਾਨੇ ਸਿੱਧੇ ਨੇ ਮਾਨ ਸਾਹਿਬ ਦੇ ਉੱਪਰ? ਦੇਖੋ, ਇੱਕ ਗੱਲ ਨਾ ਚੇਤੇ ਦੇ ਵਿੱਚ ਰੱਖੋ, ਇਹ ਜਿਹੜੀ ਮਤਲਬ ਜਦੋਂ ਕਿਸੇ ਕੋਲ ਸੱਤਾ ਆ ਜਾਂਦੀ ਆ ਤੇ ਸੱਤਾ ਦਾ ਨਸ਼ਾ ਬੜਾ ਮਾੜਾ ਹੁੰਦਾ। ਜਦੋਂ ਮਤਲਬ ਸੱਤਾ ਦਾ ਨਸ਼ਾ ਦਿਮਾਗ ਨੂੰ ਚੜ੍ਹਦਾ ਤੇ ਬੰਦੇ ਨੂੰ ਇਹ ਲੱਗਦਾ ਵੀ ਹੁਣ ਸਾਰਾ ਕੁਝ ਮੈਂ ਹੀ ਆ ਤੇ ਮੈਂ ਹੀ ਬਣ ਗਿਆ। ਉਹ ਪੰਜਾਬ ਦੇ ਵਿੱਚ ਤੇ ਪੱਕਾ ਹੀ ਆ। ਪਹਿਲਾਂ ਤੁਸੀਂ ਦਰਬਾਰਾ ਸਿੰਘ ਇੱਕ ਮੁੱਖ ਮੰਤਰੀ ਰਿਹਾ ਵਾ ਜਾਂ ਬੇਅੰਤ ਸਿੰਘ ਰਿਹਾ ਵਾ, ਇਹਨਾਂ ਦੀ ਮਾੜੀ ਕਿਸਮਤ ਹੁੰਦੀ ਆ ਜਦੋਂ ਇਹਨਾਂ ਨੂੰ ਸੱਤਾ ਦਾ ਨਸ਼ਾ ਚੜ੍ਹਦਾ ਤੇ ਸਿੱਖਾਂ ਨੂੰ ਵੰਗਾਰਨਾ ਸ਼ੁਰੂ ਕਰ ਦਿੰਦੇ ਆ। ਇਹ ਜਿਹੜਾ ਭਗਵੰਤ ਮਾਨ, ਇਹਨੂੰ ਇਹ ਨਹੀਂ ਪਤਾ ਲੱਗਾ ਵੀ ਜਦੋਂ ਮੈਂ ਕਿਰਪਾਨ ਨੂੰ ਚੈਲੰਜ ਕਰ ਰਿਹਾ, ਉਹ ਗੱਲ ਤੇ ਭਾਵੇਂ ਸਿਮਰਜੀਤ ਸਿੰਘ ਮਾਨ ਦੀ ਕਰ ਰਿਹਾ ਹੈ, ਪਰ ਕਿਤੇ ਨਾ ਕਿਤੇ ਜਦੋਂ ਮਾਨ ਨੂੰ ਮਤਲਬ ਠਿੱਠ ਕਰਦਾ ਕਰਦਾ ਸਿੱਖੀ ਨੂੰ ਠਿੱਠ ਕਰਕੇ ਬਹਿ ਗਿਆ। ਕਿਉਂਕਿ ਮਾਨ ਸਾਹਿਬ ਜਿਹੜੇ ਉਹਨਾਂ ਨੇ ਸਿੱਖੀ ਨੂੰ ਜੀਵਿਆ। ਸਿੱਖ ਇੱਕ ਚੰਗੇ ਸਿੱਖ ਆਗੂ ਨੂੰ ਜਦੋਂ ਵੇਖਣ ਦੇ ਲਈ ਬਹੁਤੇ ਅੱਜ ਵੀ ਦੁਨੀਆ ਦੇ ਸਿੱਖ ਮਾਨ ਸਾਹਿਬ ਨੂੰ ਵੇਖਦੇ ਆ। ਉਹ ਨਿੱਜੀ ਤੌਰ ਤੇ ਮਾਨ ਸਾਹਿਬ ਨੂੰ ਠਿੱਠ ਕਰਦਾ ਕਰਦਾ ਸਿੱਖੀ ਨੂੰ ਠਿੱਠ ਕਰਕੇ ਬਹਿ ਗਿਆ। ਤਾਂ ਕਰਕੇ ਮਤਲਬ ਲੋਕਾਂ ਨੇ ਸਮਝਿਆ ਵੀ ਯਾਰ ਇਹ ਤਾਂ ਹੁਣ ਸਾਡੀਆਂ ਕਿਰਪਾਨਾਂ ਤੇ ਆ ਗਏ ਆ। ਪਰ ਇਹ ਜਿਹੜੀ ਤੁਸੀਂ ਕਹਿੰਦੇ ਨਾ ਵੀ ਕਿਉਂ ਕੀਤਾ, ਕਿਉਂ ਇਹੋ ਹੀ ਜਿਵੇਂ ਦਰਬਾਰਾ ਸਿੰਘ ਸਿੱਖਾਂ ਦੇ ਸਿੱਖ ਹੋ ਕੇ ਵੀ ਸਿੱਖਾਂ ਦੇ ਖਿਲਾਫ ਹੀ, ਬੇਅੰਤ ਸਿੰਘ ਸਿੱਖ ਹੋ ਕੇ ਵੀ ਸਿੱਖਾਂ ਦੇ ਖਿਲਾਫ ਹੀ, ਪਰ ਭਗਵੰਤ ਮਾਨ ਜਿਹੜਾ ਵਾ ਇਹਨੇ ਕਿਹਾ ਸੀ ਵੀ ਮੈਂ ਤੇ ਸੈਕੂਲਰ ਵੀ ਆ, ਜੇ ਆ ਉਹ ਆ। ਪਰ ਇਹਨੂੰ ਜਦੋਂ ਰਾਜ ਸੱਤਾ ਦਾ ਨਸ਼ਾ ਚੜਿਆ, ਦੂਜਾ ਜਿਹੜਾ ਇਹ ਦਿੱਲੀ ਦੀ ਜੀ ਹਜ਼ੂਰੀ ਕਰਦਾ, ਤੇ ਹੋ ਸਕਦਾ ਵੀ ਕਿਤੇ ਦਿੱਲੀ ਵਾਲਿਆਂ ਨੇ ਕਿਹਾ ਹੋਵੇ ਵੀ ਤੂੰ ਸਿੱਧਾ ਮਾਨ ਸਾਹਿਬ ਤੇ ਇਦਾਂ ਦਾ ਅਟੈਕ ਕਰ, ਤੇ ਇਹਨੇ ਉਹ ਅਟੈਕ ਕੀਤਾ ਤੇ ਉਹਦੇ ਵਿੱਚ ਇਹਨੂੰ ਮਤਲਬ ਆਪਾਂ ਦੇਖਦੇ ਹੀ ਆ ਵੀ ਅੱਜ ਕਿੱਦਾਂ ਮੂੰਹ ਦੀ ਖਾਣੀ ਪੈ ਗਈ। ਵੇਖੋ ਹੰਕਾਰ ਬੜਾ ਮਾੜਾ। ਹਰਪਾਲ ਚੀਮਾ ਕਹਿੰਦਾ ਸੀ ਵੀ ਇਹ ਸਰਦਾਰ ਮਾਨ ਸਾਹਿਬ ਜਿਹੜੇ ਆ ਇਹ ਹਾਰਾਂ ਦਾ ਰਿਕਾਰਡ ਬਣਾਉਣਗੇ, ਮੇਰੇ ਕੋਲ ਲਿਖ ਕੇ ਲੈ ਲਓ, ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਮਾਨ ਸਾਹਿਬ ਹਾਰਾਂ ਦਾ ਰਿਕਾਰਡ ਬਣਾਉਣਗੇ। ਹੁਣ ਉਹ ਹਰਪਾਲ ਚੀਮਾ ਖਜ਼ਾਨਾ ਮੰਤਰੀ ਹੈ, ਕਿਤੇ ਦੀਦਾ ਹੀ ਨਹੀਂ ਹੈਗਾ। ਇਹਨਾਂ ਦਾ ਇੱਕ ਦੇਵਮਾਨ ਨਾ 3 ਚੋਂ ਨਾ 13 ਚੋਂ, ਉਹ ਕਹਿੰਦਾ ਸੀ ਚੱਲਿਆ ਕਾਰਤੂਸ ਆ। ਹੁਣ ਉਹਨੇ ਦੱਸਿਆ ਨਾ ਜਦੋਂ ਬਰੂਦ ਬਣ ਕੇ ਇਹਨਾਂ ਦੇ ਮਹਿਲ 'ਚ ਵੱਜਾ ਤੇ ਢਹਿ ਢੇਰੀ ਕਰਤਾ। ਪਰ ਜਿਹੜਾ ਹੰਕਾਰ ਹੁੰਦਾ ਨਾ, ਕੋਈ ਵੀ ਸਿਆਸਤਦਾਨ ਆ, ਉਹਨੂੰ ਜਦੋਂ ਤਾਕਤ ਮਿਲਦੀ ਆ ਤੇ ਉਹਨੂੰ ਜ਼ਮੀਨ ਤੇ ਰਹਿਣਾ ਚਾਹੀਦਾ। ਇਹਨਾਂ ਨੂੰ ਐਂ ਲੱਗਾ ਵੀ ਅਸੀਂ ਪਤਾ ਨਹੀਂ ਰੱਬ ਹੀ ਬਣ ਗਏ ਖਰਿਆਂ। ਜੇ ਪੰਜਾਬ ਦੇ ਲੋਕ ਤਖਤ ਤੇ ਇਹਨਾਂ ਨੂੰ ਬਾਉਣਾ ਜਾਣਦੇ ਆ ਤੇ ਤਖਤ ਤੇ ਲਾਉਣਾ ਵੀ ਜਾਣਦੇ ਆ, ਅੱਜ ਉਹ ਸੰਗਰੂਰ ਵਾਲਿਆਂ ਕਰਤਾ। ਇਹਦੇ ਵਿੱਚ ਇੱਕ ਹੋਰ ਗੱਲ ਦੇਖੀਏ ਤਾਂ ਚੋਣਾਂ ਤੋਂ 4 ਦਿਨ ਪਹਿਲਾਂ ਜਿਹੜਾ ਉੱਥੋਂ ਦਾ ਮੰਦਿਰ ਹੈ ਉਹਦੇ ਉੱਪਰ ਖਾਲਿਸਤਾਨ ਦੇ ਕਿਤੇ ਨਾ ਕਿਤੇ ਇਸ਼ਤਿਹਾਰ ਲਗਾ ਕੇ ਉਹਦੇ ਉੱਪਰ ਸਿੱਖ ਫਾਰ ਜਸਟਿਸ ਦਾ ਨਿਸ਼ਾਨ ਲਾਇਆ ਜਾਂਦਾ ਹੈ। ਤਾਂ ਕਿਤੇ ਨਾ ਕਿਤੇ ਜਿਹੜੀਆਂ ਮਾਨ ਸਾਹਿਬ ਦੀਆਂ ਵੋਟਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮਾਨ ਸਾਹਿਬ ਜਿਹੜੇ ਨੇ ਉਹ ਪੱਕੇ ਜਿਹੜੀ ਆਪਣੀ ਪਹਿਲੇ ਦਿਨ ਤੋਂ ਜਿਹੜੀ ਗੱਲ ਤੇ ਸੀ ਅੱਜ ਵੀ ਉਸੇ ਗੱਲ ਦੇ ਉੱਪਰ ਅੜੇ ਹੋਏ ਨੇ। ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਮਾਨ ਸਾਹਿਬ ਤੋਂ ਉਹਨਾਂ ਨੂੰ ਖਦਸ਼ਾ ਹੋਇਆ ਸੀ ਕਿ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਵਕਾਰ ਬਣਿਆ ਹੋਇਆ ਤਾਂ ਇਹ ਜਿੱਤ ਪ੍ਰਾਪਤ ਕਰ ਸਕਦੇ ਆ, ਕਿ ਇਹ ਜਿਹੜੀਆਂ ਗੱਲਾਂ ਸੀ ਇਹਨਾਂ ਨੂੰ ਪਹਿਲਾਂ ਹੀ ਜੱਗ ਜ਼ਾਹਰ ਹੋਣ ਲੱਗ ਗਈਆਂ ਸੀ? ਇਹ ਵੇਖੋ ਜੀ, ਵੋਟਾਂ ਨੂੰ ਨਾ ਵੰਡਣ ਦਾ ਇੱਕ ਤਰੀਕਾ ਹੁੰਦਾ। ਸ਼ਾਇਦ ਤੁਹਾਨੂੰ ਪਤਾ ਹੋਵੇ ਵੀ ਜਦੋਂ ਧਰਮ ਯੁੱਧ ਮੋਰਚਾ ਚੱਲਦਾ ਇਹਨਾਂ ਦੇ, ਉਦੋਂ ਜਿਹੜੇ ਸ਼ਰਾਰਤੀ ਲੋਕ ਹੁੰਦੇ ਸੀ ਉਹ ਗਾਂ ਦਾ ਮਾਸ ਮੰਦਰਾਂ 'ਚ ਸੁੱਟ ਆਉਂਦੇ। ਮਤਲਬ ਉਹ ਹੁੰਦਾ ਸੀ ਵੀ ਦੋ ਭਾਈਚਾਰਿਆਂ ਦੇ ਵਿੱਚ ਪਾੜ ਪਵੇ। ਅਜੇ ਕਿ ਜਿਹੜਾ ਖਾਲਸਾਈ ਨਾਅਰਾ ਵਾ ਉਹ ਸਿੱਖਾਂ ਦਾ ਰਾਈਟ ਆ, ਹੱਕ ਆ, ਕੋਈ ਏਡੀ ਗੱਲ ਨਹੀਂ ਆ। ਪਰ ਐਨ ਵੋਟਾਂ ਦੇ ਮੌਕੇ 'ਤੇ ਮੰਦਰਾਂ ਦੇ ਮੂਹਰੇ ਲਿਖਣਾ, ਇਹ ਤਾਂ ਕੋਈ ਰਾਜਸੀ ਮਤਲਬ ਕਿਸੇ ਦੀ ਗੇਮ ਹੀ ਹੋ ਸਕਦੀ ਆ। ਪਰ ਲੋਕਾਂ ਨੇ, ਮੈਂ ਇਹ ਸਮਝਦਾ ਵਾਂ ਵੀ ਇਹੋ ਜਿਹੀਆਂ ਚਲਾਕੀਆਂ ਨੂੰ, ਚਤਰਾਈਆਂ ਨੂੰ ਚੰਗੀ ਤਰ੍ਹਾਂ ਸਮਝਿਆ ਤੇ ਉਹਨਾਂ ਨੇ ਇਹ ਵੇਖਿਆ ਵੀ ਵੇਖੋ ਮਾਨ ਸਾਹਿਬ ਜਦੋਂ MP ਰਹੇ ਆ ਤੇ ਉਹ ਜਦੋਂ ਗਊਸ਼ਾਲਾ ਵੀ ਉਹਨਾਂ ਬਣੀਆਂ ਤੇ ਗਊਸ਼ਾਲਾ ਨੂੰ ਉਹਨਾਂ ਨੇ ਦਾਨ ਦਿੱਤਾ ਹੈਗਾ, ਕਿੰਨੇ ਮਸਜਿਦਾਂ ਨੂੰ ਤੇ ਉਹਨਾਂ ਦੇ ਕਬਰਗਾਹਾਂ ਨੂੰ ਦਿੱਤਾ। ਉਹਨਾਂ ਨੇ ਤੇ ਕੋਈ ਭੇਦਭਾਵ ਨਹੀਂ ਨਾ ਕੀਤਾ। MP ਫੰਡ ਦੇ ਵਿੱਚ ਉਹਨਾਂ ਨੇ ਹਰ ਇੱਕ ਨੂੰ ਬਰਾਬਰ ਲਾਇਆ। ਇਹ ਕਰਕੇ ਸੰਗਰੂਰ ਦੇ ਲੋਕ ਤੇ ਕਿਤੇ ਨਾ ਕਿਤੇ ਸਮਝਦੇ ਸੀ ਵੀ ਇਹ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਆਪਾਂ ਵੋਟਾਂ ਨੂੰ ਵੰਡ ਦਾਂਗੇ, ਵਰਗੀਕਰਨ ਕਰ ਦਾਂਗੇ, ਉਹਦੇ 'ਚ ਲੋਕ ਜਿਹੜੇ ਸੀ ਉਹ ਸਿਆਣੇ ਨਿਕਲੇ, ਉਹ ਇਹਨਾਂ ਦੀਆਂ ਗੱਲਾਂ ਦੇ ਪਿੱਛੇ ਚੱਲੇ ਨਹੀਂ ਹੈਗੇ। ਪਰ ਇਹ ਬੜੀ ਗਲਤ ਗੱਲ ਆ। ਦੇਖੋ, ਵੋਟਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ, ਪਰ ਕੋਈ ਵੀ ਇਹੋ ਜਿਹਾ ਐਕਸ਼ਨ ਕਰਨਾ ਜਿਹਦੇ ਵਿੱਚ ਦੋ ਧਰਮ ਜਾਂ ਦੋ ਭਾਈਚਾਰਿਆਂ ਦੇ ਵਿੱਚ ਟਕਰਾਅ ਹੋਵੇ, ਉਹ ਮਾੜੀ ਗੱਲ, ਉਹ ਨਹੀਂ ਕਰਨਾ ਚਾਹੀਦਾ। ਜਿੰਨੇ ਵੀ ਕੀਤਾ ਹੈਗਾ ਉਹਨੂੰ ਮਤਲਬ ਸਾਹਮਣੇ ਲਿਆਉਣਾ ਚਾਹੀਦਾ ਹੈ, ਪਰ ਲਿਆਉਣਾ ਕਿੰਨੇ, ਜਦੋਂ ਆਪਾਂ ਜਾਣਦੇ ਹਾਂ ਵੀ ਕਰਦੇ ਹੀ ਉਹ ਵਾ ਜਿਨ੍ਹਾਂ ਦੇ ਕੋਲ ਤਾਕਤ ਆ। ਮਾਨ ਸਾਹਿਬ ਦੇ ਪ੍ਰਚਾਰ ਦਾ ਮੁੱਢ ਬੰਨ੍ਹਦਾ ਅਮਰਗੜ੍ਹ ਤੋਂ ਦੀਪ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਮਾਨ ਸਾਹਿਬ ਨੂੰ ਸਮਰਥਨ ਕਰਨ ਦਾ ਐਲਾਨ ਕਰਦੇ ਨੇ। ਤਾਂ
ਉਹ ਕੁਝ ਦਿਨ ਪਹਿਲਾਂ ਸੰਸਾਰ ਤੋਂ ਚਲੇ ਜਾਂਦੇ ਨੇ, ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀਆਂ ਇਹਨਾਂ ਨੌਜਵਾਨਾਂ ਦੀਆਂ ਮਾਨ ਸਾਹਿਬ ਦੇ ਪ੍ਰਤੀ ਜਿਹੜੀਆਂ ਇਛਾਵਾਂ ਨੇ, ਕਿਉਂਕਿ ਜਦੋਂ ਇੱਕ ਸੈਲੀਬ੍ਰਿਟੀ ਹੁੰਦੀ ਹੈ ਤਾਂ ਉਹਦੇ ਉੱਪਰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਨਿੱਜੀ ਖਿਆਲਾਤ ਦਾ ਪ੍ਰਗਟਾਵਾ ਨਹੀਂ ਕਰਦਾ, ਤਾਂ ਕਿਤੇ ਨਾ ਕਿਤੇ ਇਹਨਾਂ ਨੌਜਵਾਨਾਂ ਦੀ ਪਹਿਲ ਕਦਮੀ ਨੂੰ ਕਿਵੇਂ ਦੇਖਿਆ ਜਾਵੇ? ਦੇਖੋ ਜੀ, ਆਪਣੇ ਨਾ ਇੱਕ ਬੜੇ ਵਧੀਆ ਸਕਾਲਰ ਹੋਏ ਆ 84 ਦੇ ਵਿੱਚ, ਉਹਨਾਂ ਦੀਆਂ ਬੜੀਆਂ ਮਤਲਬ ਬਾਈਟਾਂ ਤੇ ਉਹਨਾਂ ਦੇ ਲੈਕਚਰ ਪ੍ਰਸਿੱਧ ਹੋਏ। ਸਰਦਾਰ ਭਰਪੂਰ ਸਿੰਘ ਬਲਬੀਰ ਉਹ ਕਹਿੰਦੇ ਸੀ ਵੀ ਹਰ ਉਹ ਸਿੱਖ ਨੌਜਵਾਨ, ਹਰ ਉਹ ਸਿੱਖ ਬਸ਼ਿੰਦਾ ਜਿਹਦੇ ਵਿੱਚੋਂ ਹਕੂਮਤ ਨੂੰ ਸੰਤ ਜਰਨੈਲ ਸਿੰਘ ਨਜ਼ਰ ਆਊਗਾ, ਉਹ ਮਤਲਬ ਕਿਉਂਕਿ ਸੰਤ ਜਰਨੈਲ ਸਿੰਘ ਜਿਹੜਾ ਉਹ ਸਾਡੀ ਖੁਦ ਮੁਖਤਿਆਰੀ, ਸਾਡੇ ਰਾਜ ਦਾ ਇੱਕ ਸਿੰਬਲ ਕਹਿ ਲਓ ਬਣ ਚੁੱਕਾ। ਅੱਜ ਵੀ ਟ੍ਰੈਂਡ ਜਿਹੜਾ ਸੰਤ ਜਰਨੈਲ ਸਿੰਘ ਹੀ ਕਰਦੇ, ਜਿੱਥੇ ਵੀ ਕਰਦੇ ਆ, ਨੌਜਵਾਨਾਂ ਦੇ ਵਿੱਚ ਵੀ ਆ। ਤੇ ਜਦੋਂ ਕੋਈ ਨੌਜਵਾਨਾਂ ਦੇ ਵਿੱਚੋਂ ਕਿਸੇ ਨੂੰ ਸੰਤ ਜਰਨੈਲ ਸਿੰਘ ਨਜ਼ਰ ਆਊਗਾ ਨਾ, ਉਹ ਨੌਜਵਾਨ ਨੂੰ ਬਹੁਤਾ ਸਮਾਂ ਛੱਡਣਗੇ ਨਹੀਂ। ਤਾਂ ਜਦੋਂ ਉਹਨਾਂ ਨੂੰ ਦੀਪ ਸਿੱਧੂ ਦੇ ਵਿੱਚੋਂ ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਨਜ਼ਰ ਆਈ ਆ, ਜਦੋਂ ਮੂਸੇਵਾਲੇ ਦੇ ਵਿੱਚੋਂ ਨਜ਼ਰ ਆਈ ਵੀ ਕਹਿ ਕੇ ਬਦਲੇ ਲੈਂਦਾ ਮੈਨੂੰ ਪੰਜਾਬ ਕਹਿੰਦੇ ਆ, ਤੇ ਉਹ ਫਿਰ ਮਤਲਬ ਜੋ ਕੁਛ ਜਿਸ ਤਰੀਕੇ ਨਾਲ ਸਿਸਟਮ ਚੱਲਦਾ ਉਹਨਾਂ ਨੇ ਉਹ ਖਤਮ ਕਰਤੇ ਆ। ਇਹ 'ਤੇ ਕੋਈ ਦੋ ਰਾਵਾ ਹੀ ਨਹੀਂ ਵੀ ਜਿਹੜੇ ਸਿੱਖ ਦੇ ਵਿੱਚੋਂ ਸਿੱਖ ਅਣਖ ਨਜ਼ਰ ਆਊਗੀ, ਸਿੱਖ ਗੈਰਤ ਨਜ਼ਰ ਆਊਗੀ, ਉਹ ਉਹਨਾਂ ਦੇ ਨਿਸ਼ਾਨੇ 'ਤੇ ਹੋਊਗਾ। ਮਾਨ ਸਾਹਿਬ ਦੀ ਜਿੱਤ ਨੇ ਨੌਜਵਾਨਾਂ ਦੇ ਵਿੱਚ ਇੱਕ ਕਹਿ ਸਕਦੇ ਕਿ ਨਵੀਂ ਚਿੰਨ੍ਹ ਪੈਦਾ ਕੀਤੀ ਹੈ, ਤਾਂ ਇਸ ਤੋਂ ਬਾਅਦ ਜੇ ਪੂਰੇ ਸਿੱਖ ਪੰਥ ਨੂੰ ਦੇਖਣਾ ਹੋਵੇ, ਸਿੱਖ ਲੀਡਰਸ਼ਿਪ ਨੂੰ ਦੇਖਣਾ ਹੋਵੇ, ਕੀ ਲੱਗਦਾ ਕਿ ਇਹਨਾਂ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਲੀਡਰ ਲੋਕਾਂ ਦੇ ਵਿੱਚ ਆ ਸਕਦੇ ਨੇ ਕਿ ਜਿਹੜੇ ਸਿੱਖੀ ਦੇ ਜਿਹੜਾ ਪੰਜਾਬ ਦੀਆਂ ਹੱਕੀ ਮੰਗਾਂ ਨੇ, ਚਾਹੇ ਉਹ ਸਿੱਖਾਂ ਦੀ ਗੱਲ ਹੈ, ਬੰਦੀ ਸਿੰਘਾਂ ਦੀ ਗੱਲ ਹੈ, ਚਾਹੇ ਹੋਰ ਮਸਲੇ ਹੈ, ਉਹਨਾਂ ਨੂੰ ਅਗੇਰੇ ਲਿਜਾਣ ਵਾਸਤੇ ਕੀ ਸਿੱਖ ਉਹਨਾਂ ਰਾਸ਼ਟਰੀ ਸਫਾਵਾਂ ਦੇ ਵਿੱਚ ਫਿਰ ਤੋਂ ਆ ਸਕਦੇ ਆ? ਦੇਖੋ ਜੀ, ਇਸ ਵੇਲੇ ਸਭ ਤੋਂ ਵੱਡੀ ਲੋੜ ਜਿਹੜੀ ਆ, ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਅਸਲ ਅਕਾਲੀ ਦਲ ਅੱਜ ਜਿੱਤਿਆ, ਆਪਣੇ ਅਕਾਲੀ ਦਲ ਨੂੰ, ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਸਟੈਬਲਿਸ਼ ਕਰਨ ਦੀ ਲੋੜ ਆ। ਦੂਜੀਆਂ ਪਾਰਟੀਆਂ ਜਿਹੜੀਆਂ ਅਕਾਲੀ ਬਾਦਲ ਦੇ ਵਿੱਚੋਂ ਵੀ ਬੜੇ ਇੱਧਰ ਨੂੰ ਆ ਜਾਣਗੇ ਬੰਦੇ, ਸੱਚੇ ਸੁੱਚੇ ਵੀ ਉੱਥੇ ਕੁਝ ਬੈਠੇ ਹੋਣਗੇ। ਦੇਖੋ, ਪਿਛਲੇ ਦਿਨੀ ਪਰਮਜੀਤ ਸਿੰਘ ਸਰਨੇ ਨੇ ਕਿਹਾ ਸੀ ਵੀ ਅਕਾਲੀ ਦਲ ਨੂੰ ਬਚਾਉਣ ਲਈ ਕੁਛ ਵੀ ਕਰਨਾ ਪਵੇ, ਕਿਹੜੀ ਵੀ ਕੁਰਬਾਨੀ ਕਰਨੀ ਪਵੇ, ਸਾਨੂੰ ਕਰ ਦੇਣੀ ਚਾਹੀਦੀ ਆ। ਤੋ ਜਿਹੜੀ ਸਾਡੀ ਖੇਤਰੀ ਪਾਰਟੀ ਵੀ ਆ, ਸਾਡੀ ਧਾਰਮਿਕ ਰਾਜਸੀ ਜਮਾਤ ਆ ਸ਼੍ਰੋਮਣੀ ਅਕਾਲੀ ਦਲ, ਇਹਨੂੰ ਮਤਲਬ ਪੰਜਾਬ ਦੇ ਵਿੱਚ ਪੂਰਾ ਸਟੈਬਲਿਸ਼ ਕਰਨ ਲਈ ਹੁਣ ਮਾਨ ਸਾਹਿਬ ਨੂੰ ਅੱਗੇ ਲੱਗਣਾ ਚਾਹੀਦਾ। ਔਰ ਐਸਜੀਪੀਸੀ ਜਿਹੜੀ ਐਸਜੀਪੀਸੀ ਸਿੱਖਾਂ ਦੇ ਕੋਲ ਆਵੇ, ਮਸੰਦਾਂ ਦੇ ਕਬਜ਼ੇ ਤੋਂ ਬਾਹਰ ਨਿਕਲੇ, ਉਪਰਾਲੇ ਕਰਨੇ ਚਾਹੀਦੇ ਆ। ਔਰ ਇਹ ਹੋ ਸਕਦਾ ਮਾਹੌਲ ਆ ਪੰਜਾਬ ਦੇ ਵਿੱਚ, ਨੌਜਵਾਨ ਜਿਹੜੇ ਉਹ ਸਿੱਖੀ ਨੂੰ, ਕੌਮੀਅਤ ਨੂੰ ਸਮਝਣ ਲੱਗ ਪਏ ਆ। ਉਹ ਦਿਨ ਦੂਰ ਨਹੀਂ ਆ ਜਦੋਂ ਹਰ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਮੈਂ ਅਸਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਿਹਾ, ਉਹਦੀ ਉੱਥੇ ਸ਼ਾਖਾ ਹੋਊਗੀ, ਉਹਨਾਂ ਦਾ ਉੱਥੇ ਕੋਈ ਨਾ ਕੋਈ ਕੇਂਦਰ ਹੋਊਗਾ, ਤੇ ਇੱਕ ਦਿਨ ਫਿਰ ਅਕਾਲੀ ਦਲ ਹੀ ਇੱਥੇ ਰਾਜ ਕਰੂਗਾ। ਵੇਖੋ, ਅੱਜ ਵੀ ਮਤਲਬ ਕਿਹਾ ਜਾ ਰਿਹਾ ਵੀ ਅਕਾਲੀ ਦਲ ਹਾਰ ਗਿਆ, ਅਕਾਲੀ ਦਲ ਨਹੀਂ ਬਾਦਲ ਦਲ ਹਾਰਿਆ, ਅਕਾਲੀ ਦਲ ਤੇ ਜਿੱਤ ਗਿਆ। ਉਹ ਜਿਨ੍ਹਾਂ ਨੇ ਵੋਟ ਪਾਈ ਆ ਉਹ ਕਿਤੇ ਨਾ ਕਿਤੇ ਪਹਿਲਾਂ ਅਕਾਲੀ ਦਲ ਵੱਲ, ਦੂਜੇ ਵੱਲ ਹੀ ਹੋਣਗੇ। ਲੋਕ ਜਿਹੜੇ ਇਹ ਨਹੀਂ ਚਾਹੁੰਦੇ ਵੀ ਅਕਾਲੀ ਦਲ ਮੁੱਕੇ, ਕਿਉਂਕਿ ਜੇ ਅਕਾਲੀ ਦਲ ਮੁੱਕੂਗਾ ਸਾਡੀ ਹਾਲਤ ਮੁਸਲਮਾਨਾਂ ਵਾਲੀ ਹੋਣੀ ਆ, ਭਾਵੇਂ ਉਹ 25 ਕਰੋੜ ਆ, ਪਰ ਕੋਈ ਉਹਨਾਂ ਦੀ ਪਾਰਟੀ ਨਾ ਆਉਣ ਕਰਕੇ ਰੁਲਦੇ ਫਿਰਦੇ ਆ। ਤੋ ਇਹ ਵੱਡੀ ਗੱਲ ਆ ਵੀ ਮਾਨ ਸਾਹਿਬ ਅੱਗੇ ਲੱਗਣ, ਸ਼੍ਰੋਮਣੀ ਅਕਾਲੀ ਦਲ ਨੂੰ ਅਸਲ ਸਥਿਤੀ ਦੇ ਵਿੱਚ ਲਿਆਉਣ, ਔਰ ਇਹ ਅਸਲ ਜਿਹੜਾ ਅਕਾਲੀ ਦਲ ਆ ਲੋਕਾਂ ਤੱਕ ਜਾਵੇ, ਲੋਕ ਮੁੱਦਿਆਂ ਦੀ ਗੱਲ ਕਰੇ, ਲੋਕਾਂ ਦੀਆਂ ਸਮੱਸਿਆਵਾਂ ਵੇਖਣ। ਨਾਲ ਦੀ ਨਾਲ ਜਿਹੜੇ ਤੁਸੀਂ ਕੌਮੀ ਮੁੱਦਿਆਂ ਦੀ ਗੱਲ ਕੀਤੀ ਆ, ਉਹ ਅਹਿਮ ਆ। ਵੇਖੋ, ਇੱਕ ਭੁਲੇਖਾ ਪਾਇਆ ਗਿਆ ਸੀ ਬਾਦਲਾਂ ਨੂੰ, ਮਤਲਬ ਉਹਦੇ ਸ਼ਿਕਾਰ ਹੋ ਗਏ ਵੀ ਜੇ ਕੋਈ ਕੌਮੀ ਗੱਲ ਕਰੂਗਾ, ਪੰਥ ਦੇ ਹਿੱਤਾਂ ਦੀ ਗੱਲ ਕਰੂਗਾ, ਉਹ ਹਾਰ ਜਾਂਦਾ। ਅੱਜ ਸੰਗਰੂਰ ਨੇ ਦੱਸਤਾ ਵੀ ਤੁਸੀਂ ਜੇ ਪੰਥ ਦੀ ਗੱਲ ਕਰੋਗੇ ਤੇ ਪੰਥ ਤੁਹਾਡੇ ਨਾਲ ਖੜਾ ਵਾ, ਕੋਈ ਗੱਲ ਨਹੀਂ, ਪੰਥ ਦੀ ਗੱਲ ਕਰੋ, ਪੰਥ ਦੇ ਮੁੱਦਿਆਂ ਦੀ ਗੱਲ ਕਰੋ। ਤਾਂ ਸਾਨੂੰ ਇਹ ਲੱਗਦਾ ਵੀ ਇਹ ਸਾਰੇ ਵਰਤਾਰੇ ਦੇ ਵਿੱਚੋਂ ਫੇਰ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਪੰਥਕ ਮੁੱਦਿਆਂ 'ਤੇ ਆਉਣ ਵਾਲੀ ਆ, ਤੇ ਇੱਥੇ ਪੰਥਕ ਮੁੱਦਿਆਂ ਦੀ ਹੀ ਸਿਆਸਤ ਹੋਊਗੀ। ਚੰਗੀ ਗੱਲ ਇਹ ਆ ਵੀ ਉਹ ਕੁਛ ਜਿਹੜੇ ਮੁੱਦੇ ਆ ਸਾਡੇ ਹੱਲ ਵੀ ਹੋਣ, ਬੰਦੀ ਸਿੱਖਾਂ ਦਾ ਹੱਕ ਆ ਜਦੋਂ ਉਹ ਸਜ਼ਾਵਾਂ ਪੂਰੀਆਂ ਕਰ ਚੁੱਕੇ ਬਾਹਰ ਆਉਣ, ਤੇ ਸਾਰੇ ਵਰਤਾਰੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਵਿੱਚ ਜਿੰਦਾ ਹੋਣ ਦੇ ਫਿਰ ਚੰਗੇ ਅਸਾਰ ਪੈਦਾ ਹੋ ਗਏ। ਪੰਥਕ ਲੀਡਰਸ਼ਿਪ ਦੀ ਗੱਲ ਚੱਲਦੀ ਹੈ ਤਾਂ ਬਾਦਲ ਪਰਿਵਾਰ ਨੇ ਲੰਮਾ ਸਮਾਂ ਗੱਦੀ ਦਾ ਨਿੱਘ ਮਾਣਿਆ, ਤਾਂ ਕੀ ਲੱਗਦਾ ਕਿ ਬਾਦਲ ਪਰਿਵਾਰ ਪੰਜਾਬ ਪ੍ਰਤੀ ਜਾਂ ਪੰਥ ਪ੍ਰਤੀ ਸੁਹਿਰਦ ਹੋ ਕੇ ਫਿਰ ਉਹਨਾਂ ਲੀਹਾਂ ਤੇ ਚੱਲ ਸਕਦਾ ਹੈ, ਕਿ ਜਾਂ ਜਿਹੜਾ ਪਹਿਲਾਂ ਵਾਲਾ ਜਿਵੇਂ ਬੀਜੇਪੀ ਦੇ ਨਾਲ ਰਲ ਕੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਘਾੜਤ ਘੜੀ ਗਈ ਪੰਜਾਬ ਦੇ ਲੋਕਾਂ ਦੀ, ਜਾਂ ਸਿੱਖ ਪੰਥ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਇਲਜ਼ਾਮ ਲੱਗਦੇ ਨੇ ਅਕਾਲੀ ਦਲ ਬਾਦਲ ਦੇ ਉੱਪਰ, ਕੀ ਲੱਗਦਾ ਹੈ ਕਿ ਉਹ ਸੁਹਿਰਦ ਹੋ ਕੇ ਪੰਜਾਬ ਦੇ ਨਾਲ, ਪੰਥ ਦੇ ਨਾਲ ਚੱਲ ਸਕਦਾ ਹੈ? ਵੇਖੋ ਜੀ, ਅਕਾਲੀ ਦਲ ਤੇ ਫਿਰ ਉੱਠੂਗਾ, ਪਰ ਜਿੱਥੋਂ ਤੱਕ ਬਾਦਲ ਦਲ ਦੀ ਗੱਲ ਆ, ਕੌਮ ਇਹਨਾਂ ਤੇ ਯਕੀਨ ਨਹੀਂ ਕਰੂਗੀ। ਗੁਰੂ ਸਾਹਿਬ ਨੇ ਬਾਣੀ 'ਚ ਆਖਿਆ ਕਿ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। 1997 ਦੇ ਇਲੈਕਸ਼ਨ ਜਿਹੜੀ ਵਿਧਾਨ ਸਭਾ ਦੀ ਇਹਨਾਂ ਨੇ ਮੈਨੀਫੈਸਟੋ ਦੇ ਵਿੱਚ ਆਖਿਆ, ਜਿਹੜਾ ਚੋਣ ਮਨੋਰਥ ਪੱਤਰ ਸੀ, ਵੀ ਅਸੀਂ ਜਦੋਂ ਆਵਾਂਗੇ ਤੇ ਜਿਹੜੇ ਦੋਸ਼ੀ ਅਫਸਰ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਬੜੇ ਇਹਨਾਂ ਨੇ ਵਾਅਦੇ ਕੀਤੇ, ਚੰਗੀ ਲੀਡ ਨਾਲ ਜਿੱਤੇ। ਉਸ ਤੋਂ ਬਾਅਦ ਸਮੇਧ ਸੈਣੀ DGP ਵੀ ਬਣਦਾ, ਇਜ਼ਹਾਰ ਆਲਮ ਇਹਨਾਂ ਦੀ ਪਾਰਟੀ ਦੇ ਵਿੱਚ ਮੀਤ ਪ੍ਰਧਾਨ ਵੀ ਬਣਦਾ।
ਉਹੀ ਸਮੇਧ ਸੈਣੀ ਨਾ ਜਿਹਨੇ ਜਟਾਣੇ ਦੇ ਪਰਿਵਾਰ ਨੂੰ ਜਿਹੜਾ ਕਿੱਦਾਂ ਕੋਹ ਕੇ ਮਾਰਿਆ। ਅੱਜ ਕੱਲ੍ਹ ਗੱਲ ਚੱਲਦੀ ਪਈ ਆ ਭਾਈ ਜਟਾਣਾ ਜੀ। ਤੋ ਇਹਨਾਂ ਦੇ ਕੋਈ ਕੀ ਯਕੀਨ, ਇਹਨਾਂ ਨੇ ਇੱਕ ਵੀ ਕੋਈ ਪੰਥ ਦਾ ਕੰਮ ਕੀਤਾ ਹੋਵੇ ਤਾਂ ਦੱਸਣੇ। ਉਹ ਇੱਕ ਵਾਰੀ ਕਹਿੰਦੇ ਨਾ ਵੀ ਔਰੰਗਜ਼ੇਬ ਨੇ ਸੰਗੀਤ ਤੇ ਪਾਬੰਦੀ ਲਾਤੀ ਤੇ ਜਿਹੜੇ ਸੰਗੀਤਕਾਰ ਹੀ ਔਖੇ ਹੋ ਗਏ, ਉਹ ਸਾਰੇ ਇਕੱਠੇ ਹੋਏ, ਵਗ ਇਕੱਠਾ ਆ ਗਏ ਤੇ ਉਹ ਇੱਕ ਅਰਥੀ ਬਣਾ ਕੇ ਤੁਰੇ ਜਾਣ। ਤੇ ਉਹ ਔਰੰਗਜ਼ੇਬ ਦੇ ਘਰ ਵੱਲ ਨੂੰ ਲੰਘੇ ਤੇ ਔਰੰਗਜ਼ੇਬ ਨੇ ਬਾਹਰ ਮਾਤਮ ਸੁਣਿਆ ਤੇ ਬਾਹਰ ਆਇਆ ਤੇ ਉਹ ਕਹਿੰਦਾ ਵੀ ਕੀ ਕਰਦੇ ਫਿਰਦੇ ਹੋ? ਕਹਿੰਦੇ ਜੀ ਮੌਤ ਹੋ ਗਈ। ਕਹਿੰਦੇ ਕਿਹਦੀ? ਕਹਿੰਦੇ ਸੰਗੀਤ ਦੀ, ਤੇ ਦੱਬਣ ਚੱਲੇ ਆ। ਔਰੰਗਜ਼ੇਬ ਕਹਿੰਦਾ ਠਹਿਰੋ, ਮੇਰੇ ਕੋਲ ਕੁਝ ਪੈਸੇ ਲੈ ਜਾਓ। ਅੰਦਰ ਗਿਆ, ਉਹਨੇ ਖਜ਼ਾਨੇ 'ਚੋਂ ਕੁਝ ਮੋਹਰਾਂ ਦਿੱਤੀਆਂ। ਕਹਿੰਦਾ ਇਹ ਮੋਹਰਾਂ ਲੈ ਲਓ, ਮਜ਼ਦੂਰ ਭਾਵੇਂ 10 ਵੱਧ ਲਾ ਲਿਓ, ਪਰ ਇਹ ਸੰਗੀਤ ਨੂੰ ਹੁਣ ਟੋਆ ਡੂੰਘਾ ਪੁੱਟ ਕੇ ਉੱਤੇ ਦੱਬ ਕੇ ਆਇਓ। ਜਿਹੜਾ ਬਾਦਲ ਦਲ ਆ ਨਾ, ਬਾਦਲ ਆ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਇਹ ਜਿੰਨਾ ਚਿਰ ਤੱਕ ਪੰਥ ਦੇ ਲੋਕ ਡੂੰਘਾ ਟੋਆ ਪੁੱਟ ਕੇ ਥੱਲੇ ਨਹੀਂ ਦੱਬਣਗੇ, ਮਤਲਬ ਸਿਆਸੀ ਤੌਰ ਤੇ ਨਹੀਂ ਮੁਕਾਉਣਗੇ, ਇਹ ਨਹੀਂ ਸੁਧਰ ਸਕਦੇ। ਇਹਨਾਂ ਕੌਮ ਦਾ ਭਲਾ ਨਹੀਂ ਕਰਨਾ। ਕੌਮ ਇਹ ਭੁੱਲ ਜੇ ਵੀ ਇਹ ਕੋਈ ਕੌਮ ਦਾ ਭਲਾ ਕਰ ਜਾਣਗੇ। ਨਵੀਂ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਮਾਨ ਸਾਹਿਬ ਦੀ ਅਗਵਾਈ 'ਚ ਉੱਭਰ ਜੇ, ਉਹ ਉਭਾਰਨੀ ਪਊਗੀ। ਉਹ ਤੋਂ ਬਿਨਾਂ ਅਕਾਲੀ ਦਲ ਨਹੀਂ ਉੱਠ ਸਕਦਾ। ਪੰਜਾਬ ਵਾਸੀਆਂ ਨੂੰ ਸੁਨੇਹਾ ਕੋਈ? ਇਹੋ ਹੀ ਸੁਨੇਹਾ ਜੀ ਵੀ ਅਕਾਲੀ ਦਲ ਨੂੰ ਫਿਰ ਜਿੰਦਾ ਕਰੋ। ਅਸਲ ਅਕਾਲੀ ਦਲ ਨੂੰ ਆਪਸੀ ਭਾਈਚਾਰਾ ਪ੍ਰੇਮ ਰੱਖਣਾ ਚਾਹੀਦਾ ਔਰ ਸਾਨੂੰ ਜਿਹੜੇ ਨਾ ਨਚਾਰਾਂ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ। ਪੰਜਾਬ ਦੇ ਅਸਲ ਮੁੱਦੇ ਵੇਖੋ ਨਾ, ਤੁਹਾਡਾ ਪਾਣੀ ਤੇ ਖਤਮ ਹੋਣ ਦੇ ਕਿਨਾਰੇ, ਪਾਣੀ ਤੁਹਾਡਾ ਲੁੱਟਿਆ ਗਿਆ, ਕੌਣ ਬੋਲਦਾ? ਤੁਹਾਡੇ ਪਾਣੀ ਦਾ ਮੁੱਲ ਤੁਹਾਨੂੰ ਕਿਹਨੇ ਦਿੱਤਾ? ਤੋ ਪੰਜਾਬ ਦੇ ਜਿਹੜੇ ਅਹਿਮ ਮੁੱਦਿਆਂ ਦੀ, ਅਸਲ ਮੁੱਦਿਆਂ ਦੀ ਗੱਲ ਕਰਦੀ, ਉਹਨਾਂ ਨਾਲ ਖੜੋ। ਤੁਹਾਡੀ ਜਿਹੜੀ ਹੋਂਦ ਦੀ ਗੱਲ ਆ, ਹੋਂਦ ਨੂੰ ਬਚਾਉਣ ਲਈ ਸਾਨੂੰ ਇਕੱਠੇ ਹੋਣਾ ਚਾਹੀਦਾ। ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਪੰਥਕ ਲੀਡਰਸ਼ਿਪ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਪੰਜਾਬ ਦੀ ਪੰਥ ਦੀ ਆਵਾਜ਼ ਬਣ ਕੇ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਾਂ ਸਿੱਖ ਭਾਈਚਾਰਾ, ਸਮੁੱਚੇ ਭਾਈਚਾਰੇ ਨੂੰ ਉਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਹਨ। ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਆਉਣ ਵਾਲਾ ਸਮਾਂ, ਭਵਿੱਖ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਰਹਿ ਸਕਦੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਪੰਥ ਦੇ ਨਾਲ ਜੁੜੇ ਤਮਾਮ ਮਸਲਿਆਂ ਦੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।